ਰਣਜੀਤ ਸਿੰਘ ਬਾਜਵਾ ਤੋਂ ਲੈ ਕੇ ਰਣਜੀਤ ਬਾਵਾ ਬਣਨ ਵਾਲਾ ਉਹ ਮਸ਼ਹੂਰ ਗਾਇਕ ਜਿਸਨੇ ਕਿ ਗਾਇਕੀ ਦੇ ਖੇਤਰ ਵਿੱਚ ਬਹੁਤ ਹੀ ਨਾਮ ਕਮਾਇਆ। ਦੱਸ ਦਈਏ ਕਿ ਰਣਜੀਤ ਬਾਵਾ ਨੇ ਗਾਇਕੀ ਦੇ ਮੁੱਢ ਤੋਂ ਹੀ ਲੈ ਕੇ ਹੁਣ ਤੱਕ ਅਜਿਹੇ ਦਿਲ ਖਿੱਚਵੇਂ ਗੀਤ ਲੋਕਾਂ ਦੇ ਅੱਗੇ ਪਰੋਸੇ ਨੇ ਜਿਨ੍ਹਾਂ ਨੂੰ ਲੋਕਾਂ ਵੱਲੋਂ ਵੀ ਬਹੁਤ ਸਰਾਹਿਆ ਗਿਆ। ਰਣਜੀਤ ਬਾਵਾ ਅਕਸਰ ਹੀ ਪੰਜਾਬੀ ਸੱਭਿਆਚਾਰ ਤੇ ਭੈੜੀ ਰਾਜਨੀਤੀ ਤੇ ਭੈੜੇ ਰੀਤੀ ਰਿਵਾਜ ਤੇ ਧਾਰਮਿਕ ਖੇਤਰਾਂ ਵਿੱਚ ਜਿੰਨੀਆਂ ਵੀ ਤਰੁੱਟੀਆਂ ਨੇ ਆਦਿ ਦੇ ਖਿਲਾਫ ਆਪਣੇ ਗੀਤਾਂ ਦੇ ਵਿੱਚ ਬੋਲਦੇ ਨਜ਼ਰ ਆਉਂਦੇ ਨੇ, ਜਿਨ੍ਹਾਂ ਕਰਕੇ ਹੁਣ ਤੱਕ ਰਣਜੀਤ ਬਾਵਾ ਦਾ ਕਾਫੀ ਵਿਰੋਧ ਵੀ ਹੋ ਚੁੱਕਿਆ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਰਣਜੀਤ ਬਾਵੇ ਵੱਲੋਂ ਗਾਏ ਗਏ ਗੀਤ ਅਜਿਹੇ ਲੋਕ ਜਿਨ੍ਹਾਂ ਨੂੰ ਆਪਣੇ ਖਿਲਾਫ ਲੱਗਦੇ ਨੇ ਉਹਨਾਂ ਦੇ ਹਿੱਕ ਵਿੱਚ ਵੱਜਦੇ ਨੇ। ਆਪਣੇ ਵੱਲੋਂ ਗਾਏ ਗਏ ਗੀਤਾਂ ਨੂੰ ਲੈ ਕੇ ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੇ ਰਣਜੀਤ ਬਾਵਾ ਹੁਣ ਫਿਰ ਤੋਂ ਆਪਣੇ ਗੀਤ ਕਿੰਨੇ ਆਏ ਕਿੰਨੇ ਗਏ 2 ਨੂੰ ਲੈ ਕੇ ਸੁਰਖੀਆਂ 'ਚ ਆ ਗਏ ਨੇ। ਥਾਂ ਥਾਂ ਤੇ ਘੁੰਮਦੇ ਆ ਰੰਗਾ ਬਿੱਲਾ ਆਮ ਪਰ ਸ਼ੇਰ ਸਿੰਘ ਰਾਣੇ ਜਿਹਾ ਕੋਈ ਨਹੀਂ ਸਿੱਖ ਦੇ। ਜੀ ਹਾਂ, ਰਣਜੀਤ ਬਾਵਾ ਵੱਲੋਂ ਕੁਝ ਦਿਨ ਪਹਿਲਾਂ ਹੀ ਰਿਲੀਜ਼ ਕੀਤੇ ਗਏ ਗੀਤ ਨੇ ਚਰਚਾਵਾਂ ਛੇੜ ਦਿੱਤੀਆਂ ਨੇ। ਜਿੱਥੇ ਕਈਆਂ ਵੱਲੋਂ ਇਸ ਗੀਤ ਨੂੰ ਸਰਾਹਿਆ ਜਾ ਰਿਹਾ ਹੈ, ਉੱਥੇ ਹੀ ਇਸ ਗੀਤ ਵਿੱਚ ਬੋਲੀਆਂ ਕੁਝ ਚੁਭਵੀਆਂ ਗੱਲਾਂ ਨੇ ਲੋਕਾਂ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਹੈ। ਰਣਜੀਤ ਬਾਵਾ ਵੱਲੋਂ ਕੁਝ ਗੱਲਾਂ ਅਜਿਹੀਆਂ ਬੋਲੀਆਂ ਗਈਆਂ ਨੇ ਜਿਸ ਕਰਕੇ ਲੋਕੀ ਉਹਨਾਂ ਦੇ ਵਿਰੋਧ 'ਚ ਖੜੇ ਹੋ ਗਏ ਨੇ। ਰਣਜੀਤ ਬਾਵਾ ਨੇ ਜੋ ਬੋਲਿਆ ਉਹ ਇਹ ਸੀ ਕਿ ਥਾਂ-ਥਾਂ ਉੱਤੇ ਤੁਰੇ ਫਿਰਦੇ ਰੰਗਾ ਅਤੇ ਬਿੱਲਾ ਪਰ ਸ਼ੇਰ ਸਿੰਘ ਰਾਣੇ ਜਿਹਾ ਕੋਈ ਨਾ। ਇਹ ਨੇ ਉਹ 17 ਜਿਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਚਰਚਾਵਾਂ ਛੇੜ ਦਿੱਤੀਆਂ ਨੇ। ਹੁਣ ਲੋਕ ਇਹ ਸਵਾਲ ਕਰ ਰਹੇ ਨੇ ਕਿ ਕੋਈ ਸ਼ੇਰ ਸਿੰਘ ਰਾਣਾ ਕਿਉਂ ਬਣੇਗਾ ਜਿਸਨੇ ਕਿ ਦਲਿਤ ਫੁੱਲਨ ਦੇਵੀ ਦਾ ਕਤਲ ਕੀਤਾ ਸੀ। ਫੁੱਲਨ ਦੇਵੀ ਉਹ ਜਿਸਨੇ ਕਿ ਆਪਣੇ ਨਾਲ ਹੋਏ ਦੁਸ਼ਕਰਮ ਦਾ ਬਦਲਾ ਲਿਆ ਸੀ, ਉਹ ਸ਼ੇਰ ਸਿੰਘ ਰਾਣਾ ਕਿਵੇਂ ਮਹਾਨ ਹੋ ਸਕਦਾ ਹੈ? ਕਿਉਂ ਕੋਈ ਉਸ ਦੇ ਵਰਗਾ ਬਣਨਾ ਚਾਹੇਗਾ? ਦੱਸਦੇ ਕਿ ਯੂਪੀ ਦੀ ਰਹਿਣ ਵਾਲੀ ਫੁੱਲਨ ਦੇਵੀ ਜਿਸ ਦਾ ਕਿ ਉੱਥੋਂ ਦੇ ਠਾਕੁਰਾਂ ਵੱਲੋਂ ਕਮਰੇ 'ਚ ਬੰਦ ਕਰ ਕਰੀਬ 10 ਦਿਨ ਤੱਕ ਸ਼ੋਸ਼ਣ ਕੀਤਾ ਗਿਆ ਸੀ, ਜਿਸ ਦਾ ਬਦਲਾ ਲੈਂਦੇ ਹੋਏ ਫੁੱਲਨ ਦੇਵੀ ਨੇ ਉਹਨਾਂ ਰਾਜਪੂਤ ਠਾਕੁਰਾਂ ਨੂੰ ਮਾਰ ਕੇ ਆਪਣੇ ਨਾਲ ਹੋਏ ਦੁਸ਼ਕਰਮ ਦਾ ਬਦਲਾ ਲਿਆ ਸੀ। ਮੰਨਿਆ ਕਿ ਇਹ ਕਾਨੂੰਨ ਦੇ ਖਿਲਾਫ ਸੀ, ਪਰ ਫੁੱਲਨ ਦੇਵੀ ਨੇ ਜੋ ਕੀਤਾ ਉਹ ਬਿਲਕੁਲ ਸਹੀ ਸੀ ਕਿਉਂਕਿ ਉਹ ਦਰਿੰਦੇ ਇਸ ਸਜ਼ਾ ਦੇ ਭਾਗੀਦਾਰ ਸੀ। ਇਸ ਤੋਂ ਬਾਅਦ ਫੁੱਲਨ ਦੇਵੀ ਇੱਕ ਸੱਚੀ ਨਾਇਕਾ ਵਜੋਂ ਉੱਭਰ ਕੇ ਸਾਹਮਣੇ ਆਈ, ਪਰ ਰਾਜਪੂਤਾਂ ਦੇ ਕਤਲ ਦਾ ਬਦਲਾ ਫੁੱਲਨ ਦੇਵੀ ਨੂੰ ਮਾਰ ਕੇ ਲਿਆ ਗਿਆ। ਸ਼ੇਰ ਸਿੰਘ ਰਾਣਾ ਨੇ ਇਹ ਗੱਲ ਕਬੂਲੀ ਵੀ ਸੀ ਕਿ ਉਸਨੇ ਫੁੱਲਨ ਦੇਵੀ ਨੂੰ ਮਾਰ ਕੇ ਰਾਜਪੂਤਾਂ ਦੇ ਕਤਲ ਦਾ ਬਦਲਾ ਲਿਆ। ਹੁਣ ਜੇਕਰ ਵੇਖਿਆ ਜਾਵੇ ਤਾਂ ਸ਼ੇਰ ਸਿੰਘ ਰਾਣਾ ਨੇ ਕਿਹੜਾ ਅਜਿਹਾ ਮਹਾਨ ਕੰਮ ਕੀਤਾ ਸੀ ਜਿਸ ਕਰਕੇ ਕੋਈ ਉਸ ਵਰਗਾ ਬਣਨਾ ਚਾਹੇਗਾ। ਹੁਣ ਲੋਕੀ ਇਹ ਸਵਾਲ ਕਰ ਰਹੇ ਨੇ ਕਿ ਸ਼ਾਇਦ ਲਵਲੀ ਨੂਰ ਤੇ ਰਣਜੀਤ ਬਾਵਾ ਨੇ ਸ਼ੇਰ ਸਿੰਘ ਰਾਣਾ ਦਾ ਇਤਿਹਾਸ ਪੜ੍ਹਿਆ ਹੁੰਦਾ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਸ਼ੇਰ ਸਿੰਘ ਰਾਣਾ ਦਾ ਅਸਲ ਕਿਰਦਾਰ ਕਿਹੋ ਜਿਹਾ ਹੈ। ਪਰ ਉੱਥੇ ਹੀ ਕਿਹਾ ਜਾ ਰਿਹਾ ਹੈ ਕਿ ਸ਼ੇਰ ਸਿੰਘ ਰਾਣਾ ਹਿੰਦੂ ਧਰਮ ਦੇ ਰਾਜੇ ਪ੍ਰਿਥਵੀ ਰਾਜ ਚੌਹਾਨ ਦੀਆਂ ਅਸੀਆਂ ਆਪਣੀ ਜਾਨ ਤੇ ਖੇਲ ਕੇ ਅਫਗਾਨਿਸਤਾਨ ਤੋਂ ਭਾਰਤ ਲੈ ਕੇ ਆਇਆ ਸੀ। ਉਸ ਦੇ ਇਸ ਜਜ਼ਬੇ ਨੂੰ ਇਸ ਗੀਤ 'ਚ ਸਲਾਮ ਕੀਤਾ ਗਿਆ ਹੈ, ਜਿਸ ਦੀ ਸਫਾਈ ਦਿੰਦੇ ਹੋਏ ਲਵਲੀ ਨੂਰ ਨੇ ਕਿਹਾ ਕਿ ਅਸੀਂ ਗੀਤ ਵਿੱਚ ਫੁੱਲਨ ਦੇਵੀ ਦੀ ਹੱਤਿਆ ਦਾ ਬਿਲਕੁਲ ਵੀ ਸਮਰਥਨ ਨਹੀਂ ਕਰਦੇ, ਪਰ ਪ੍ਰਿਥਵੀ ਰਾਜ ਚੌਹਾਨ ਦੀਆਂ ਅਸੀਆਂ ਆਪਣੀ ਜਾਨ ਤੇ ਖੇਲ ਕੇ ਅਫਗਾਨਿਸਤਾਨ ਤੋਂ ਭਾਰਤ ਲੈ ਕੇ ਆਉਣ ਦੇ ਜਜ਼ਬੇ ਨੂੰ ਸਲਾਮ ਕਰਨ ਲਈ ਉਸ ਦੇ ਨਾਮ ਦੀ ਵਰਤੋਂ ਗੀਤ ਵਿੱਚ ਕੀਤੀ ਗਈ ਹੈ। ਪਰ ਲੋਕਾਂ ਵੱਲੋਂ ਸ਼ੇਰ ਸਿੰਘ ਰਾਣਾ ਦੇ ਨਾਲ ਲੈਣ ਤੇ ਬਾਅਦ ਵਿਵਾਦ ਛਿੜਿਆ ਹੋਇਆ ਹੈ, ਪਰ ਇਸ ਬਾਰੇ ਵਿੱਚ ਰਣਜੀਤ ਬਾਵਾ ਵੱਲੋਂ ਕੋਈ ਵੀ ਸਫਾਈ ਨਹੀਂ ਦਿੱਤੀ ਗਈ। ਹੁਣ ਦੇਖਣਾ ਇਹ ਹੋਵੇਗਾ ਕਿ ਲੋਕਾਂ ਦੇ ਵਿਰੋਧ ਤੋਂ ਬਾਅਦ ਰਣਜੀਤ ਬਾਵਾ ਲੋਕਾਂ ਦੇ ਇਹਨਾਂ ਸਵਾਲਾਂ ਦਾ ਜਵਾਬ ਦੇਣਗੇ ਜਾਂ ਨਹੀਂ, ਇਸ ਤੇ ਨਜ਼ਰ ਬਣੀ ਰਹੇਗੀ। ਬਿਊਰੋ ਰਿਪੋਰਟ, ਇੰਡੋਜ਼ ਟੀਵੀ, ਆਸਟ੍ਰੇਲੀਆ।